ਰਿੰਗ ਰੋਡ ਰਾਵਲਪਿੰਡੀ ਦਾ ਮਨਸੂਬਾ ਕਰਪਸ਼ਨ ਦਾ ਗੜ ਕਿਵੇਂ ਬਣਿਆ? 36 ਕਿਲੋਮੀਟਰ ਦੀ ਰਾਵਲਪਿੰਡੀ ਰਿੰਗ ਰੋਡ 65 ਕਿਲੋਮੀਟਰ ਤੱਕ ਕਿਵੇਂ ਅੱਪੜ ਗਈ? ਇਸ ਮਨਸੂਬੇ ਵਿੱਚ ਕਰਪਸ਼ਨ ਕਰਨ ਵਾਲਿਆਂ ਵਿੱਚ ਕਿਹੜੇ-ਕਿਹੜੇ ਫੌਜੀ ਅਫਸਰਾਂ ਦਾ ਨਾਂ ਆ ਰਿਹਾ ਹੈ? ਸਾਬਕ ਵਜ਼ੀਰ ਆਲਾ ਪੰਜਾਬ ਸ਼ਹਿਬਾਜ਼ ਸ਼ਰੀਫ ਦੇ ਪਰਸਨਲ ਸੈਕਟਰੀ ਨੇ ਇਸ ਮਨਸੂਬੇ ਵਿੱਚ ਕੀ ਕੰਮ ਵਿਖਾਇਆ ਸੀ? ਜ਼ੁਲਫੀ ਬੁਖਾਰੀ ਤੇ ਗੁਲਾਮ ਸਰਵਰ ਖਾਨ ਦੇ ਨਾਵਾਂ ਤੇ ਕਰਪਸ਼ਨ ਦੇ ਇਲਜ਼ਾਮ ਕਿਉਂ ਲੱਗ ਰਹੇ ਨੇ? ਇਹ ਸਭ ਕੁਝ ਤੁਹਾਨੂੰ ਤਫਸੀਲ ਨਾਲ ਦੱਸਾਂਗੇ, ਪਰ ਉਸ ਤੋਂ ਪਹਿਲਾਂ ਤੁਸੀਂ ਮਾਂ ਬੋਲੀ ਦੇ ਸਭ ਤੋਂ ਵੱਡੇ ਪੰਜਾਬੀ ਮੀਡੀਆ ਗਰੁੱਪ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਖਬਰ ਵੇਲੇ ਸਿਰ ਮਿਲਦੀ ਰਹੇ। ਰਾਵਲਪਿੰਡੀ ਰਿੰਗ ਰੋਡ ਮਨਸੂਬਾ ਨੂਨ ਲੀਗ ਦੇ ਦੌਰੇ ਹਕੂਮਤ ਵਿੱਚ 2017 ਵਿੱਚ ਬਣਾਇਆ ਗਿਆ। ਏਸ਼ੀਆਈ ਸਰਮਾਇਆਕਾਰੀ ਬੈਂਕ ਨੇ ਇਸ ਮਨਸੂਬੇ ਲਈ $400 ਮਿਲੀਅਨ ਦਾ ਕਰਜ਼ਾ ਦੇਣ ਦਾ ਵੀ ਫੈਸਲਾ ਕਰ ਲਿਆ। 2018 ਵਿੱਚ ਤਹਿਰੀਕ ਇਨਸਾਫ ਦੀ ਹਕੂਮਤ ਆਈ ਤੇ ਇਸ ਮਨਸੂਬੇ ਦੀ ਫਿਜ਼ੀਬਿਲਿਟੀ ਰਿਪੋਰਟ ਤਿਆਰ ਕਰਵਾਈ ਗਈ। ਫਿਜ਼ੀਬਿਲਿਟੀ ਰਿਪੋਰਟ ਦੇ ਮੁਤਾਬਕ 27 ਪਿੰਡਾਂ ਦੇ ਆਸਿਓ-ਪਾਸਿਓਂ 14,600 ਕਨਾਲ ਜਗ੍ਹਾ ਖਰੀਦਣ ਦਾ ਪ੍ਰੋਗਰਾਮ ਬਣਾਇਆ ਗਿਆ। ਇਸ ਰਿੰਗ ਰੋਡ ਤੇ 8 ਇੰਟਰਚੇਂਜ ਬਣਾਏ ਜਾਣੇ ਸਨ। ਡਰਾਈ ਪੋਰਟ, ਹਸਪਤਾਲ ਤੇ ਤਫਰੀਹੀ ਪਾਰਕ ਬਣਾਉਣ ਦਾ ਵੀ ਦੱਸਿਆ ਗਿਆ ਸੀ। ਜ਼ੀਰਕ ਕੰਪਨੀ ਵੱਲੋਂ ਬਣਾਈ ਗਈ ਇਸ ਪਹਿਲੀ ਫਿਜ਼ੀਬਿਲਿਟੀ ਰਿਪੋਰਟ ਦੇ ਮੁਤਾਬਕ 36 ਕਿਲੋਮੀਟਰ ਦੇ ਇਸ ਮਨਸੂਬੇ ਵਿੱਚ ਬਾਰ-ਬਾਰ ਤਬਦੀਲੀਆਂ ਕਰਕੇ ਇਹਨੂੰ 65 ਕਿਲੋਮੀਟਰ ਤੱਕ ਅਪੜਾ ਦਿੱਤਾ ਗਿਆ। 36 ਕਿਲੋਮੀਟਰ ਦਾ ਮਨਸੂਬਾ 65 ਕਿਲੋਮੀਟਰ ਤੱਕ ਅਪੜਿਆ ਤੇ ਹਰ ਪਾਸੇ ਕਰਪਸ਼ਨ ਦਾ ਰੌਲਾ ਪੈ ਗਿਆ। ਇੱਥੋਂ ਇਹ ਮਨਸੂਬਾ ਬਜ਼ਾਹਰ ਕਰਪਸ਼ਨ ਦਾ ਗੜ ਨਜ਼ਰ ਆਉਣ ਲੱਗ ਪਿਆ। ਰੌਲਾ ਪਿਆ ਤੇ ਪੰਜਾਬ ਹਕੂਮਤ ਨੇ ਫੈਕਟ ਫਾਈਂਡਿੰਗ ਕਮੇਟੀ ਬਣਾ ਦਿੱਤੀ, ਜਿਹਦੀ ਸਰਬਰਾਹੀ ਚੀਫ ਸੈਕਟਰੀ ਪੰਜਾਬ ਕਰ ਰਹੇ ਸਨ। ਇਸ ਫੈਕਟ ਫਾਈਂਡਿੰਗ ਕਮੇਟੀ ਨੇ 10 ਦਿਨਾਂ ਵਿੱਚ ਆਪਣੀ ਰਿਪੋਰਟ ਤਿਆਰ ਕੀਤੀ, ਜਿਹੜੀ ਵਜ਼ੀਰ ਆਲਾ ਪੰਜਾਬ ਉਸਮਾਨ ਬੁਜ਼ਦਾਰ ਹੋਰਾਂ ਦੇ ਅੱਗੇ ਪੇਸ਼ ਕਰ ਦਿੱਤੀ ਗਈ ਤੇ ਉਹਨਾਂ ਨੇ ਇਹ ਰਿਪੋਰਟ ਪਬਲਿਕ ਕਰਨ ਦੇ ਅਹਿਕਾਮਾਤ ਵੀ ਜਾਰੀ ਕਰ ਦਿੱਤੇ। ਇਸ ਰਿਪੋਰਟ ਦੇ ਮੁਤਾਬਕ ਰਿੰਗ ਰੋਡ ਦੇ ਡਿਜ਼ਾਈਨ ਦੀ ਤਬਦੀਲੀ ਦਾ ਜ਼ਿੰਮੇਦਾਰ ਸਾਬਕ ਕਮਿਸ਼ਨਰ ਰਾਵਲਪਿੰਡੀ ਕੈਪਟਨ ਰਿਟਾਇਰਡ ਮੁਹੰਮਦ ਮਹਿਮੂਦ ਹੋਰਾਂ ਨੂੰ ਕਰਾਰ ਦਿੱਤਾ ਗਿਆ। 35 ਅਹਿਮ ਨੁਕਤਿਆਂ ਤੇ ਮੁਸ਼ਤਮਿਲ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਡਿਜ਼ਾਈਨ ਵਿੱਚ ਤਬਦੀਲੀ ਕਰਨ ਦਾ ਫੈਸਲਾ ਸਿਰਫ ਹਾਊਸਿੰਗ ਸੁਸਾਇਟੀਆਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਗਿਆ ਸੀ। ਜਿਨ੍ਹਾਂ 12 ਹਾਊਸਿੰਗ ਸੁਸਾਇਟੀਆਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੇ ਲੋਕਾਈ ਨੂੰ ਰਿੰਗ ਰੋਡ ਦਾ ਨਕਸ਼ਾ ਵਿਖਾ ਕੇ ਆਪਣੇ ਪਲਾਟ ਮਹਿੰਗੇ ਕਰਕੇ ਵੇਚ ਲਏ ਨੇ। ਸਾਬਕ ਕਮਿਸ਼ਨਰ ਰਾਵਲਪਿੰਡੀ ਕੈਪਟਨ ਰਿਟਾਇਰਡ ਮੁਹੰਮਦ ਮਹਿਮੂਦ ਹੋਰਾਂ ਦੇ ਖਿਲਾਫ ਨੈਬ ਦੇ ਵਿੱਚ ਕੇਸ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਕੈਪਟਨ ਰਿਟਾਇਰਡ ਆਸਮ ਇਬਰਾਹੀਮ ਪਰਾਚਾ ਤੇ ਮੇਜਰ ਜਨਰਲ ਸਲੀਮ ਇਸਾਕ ਹੋਰਾਂ ਦੇ ਖਿਲਾਫ ਵੀ ਕਾਰਵਾਈ ਕਰਨ ਵਾਸਤੇ ਮੁਤਲਕਾ ਅਦਾਰਿਆਂ ਨੂੰ ਸਿਫਾਰਿਸ਼ ਕਰ ਦਿੱਤੀ ਗਈ ਹੈ। ਸਾਬਕ ਵਜ਼ੀਰ ਆਲਾ ਪੰਜਾਬ ਸ਼ਹਿਬਾਜ਼ ਸ਼ਰੀਫ ਹੋਰਾਂ ਦੇ ਪ੍ਰਿੰਸੀਪਲ ਸੈਕਟਰੀ ਡਾਕਟਰ ਤੋਕੀਰ ਸ਼ਾਹ ਬਾਰੇ ਵੀ ਪਤਾ ਚੱਲਿਆ ਹੈ ਕਿ ਉਹਨਾਂ ਨੇ ਵੀ ਰਿੰਗ ਰੋਡ ਦੇ ਡਿਜ਼ਾਈਨ ਦੀ ਤਬਦੀਲੀ ਵਿੱਚ ਆਪਣਾ ਅਸਰੋ ਰਸੂਖ ਇਸਤੇਮਾਲ ਕੀਤਾ ਹੈ। ਰਾਵਲਪਿੰਡੀ ਦੇ ਕਈ ਐਸੇ ਪਿੰਡ ਜਿਨ੍ਹਾਂ ਵਿੱਚੋਂ ਇਹ ਰਿੰਗ ਰੋਡ ਲੰਘਣੀ ਸੀ, ਉਹ ਗੁਲਾਮ ਸਰਵਰ ਖਾਨ ਹੋਰਾਂ ਦੇ ਹਲਕੇ ਵਿੱਚ ਆਉਂਦੇ ਨੇ। ਆਖਿਆ ਜਾਂਦਾ ਹੈ ਕਿ ਗੁਲਾਮ ਸਰਵਰ ਖਾਨ ਹੋਰਾਂ ਦੇ ਕਰੀਬੀ ਰਿਸ਼ਤੇਦਾਰਾਂ ਨੇ ਹਾਊਸਿੰਗ ਸੁਸਾਇਟੀਆਂ ਵਿੱਚ ਸਰਮਾਇਆਕਾਰੀ ਕਰਕੇ ਅਰਬਾਂ ਰੁਪਏ ਕਮਾ ਲਏ ਨੇ, ਲਿਹਾਜ਼ਾ ਗੁਲਾਮ ਸਰਵਰ ਖਾਨ ਹੋਰੀ ਵੀ ਇਸ ਸਾਰੇ ਧੰਦੇ ਵਿੱਚ ਸ਼ਾਮਿਲ ਨੇ। ਪਰ ਉਹਨਾਂ ਵੱਲੋਂ ਇਹ ਬਿਆਨ ਸਾਹਮਣੇ ਆਇਆ ਹੈ ਕਿ ਇਸ ਮਨਸੂਬੇ ਵਿੱਚ ਕੀਤੀਆਂ ਜਾਣ ਵਾਲੀਆਂ ਸਾਰੀਆਂ ਤਬਦੀਲੀਆਂ ਸਿਰਫ ਤਕਨੀਕੀ ਮਾਹਿਰੀਨ ਨੇ ਕੀਤੀਆਂ ਨੇ ਤੇ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਤਾਲੁਕ ਨਹੀਂ। ਆਪਣੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਤੇ ਇੱਥੋਂ ਤੱਕ ਆਖਿਆ ਕਿ ਜੇ ਮੇਰੇ ਕਰੀਬੀ ਰਿਸ਼ਤੇਦਾਰਾਂ ਨੇ ਵੀ ਇਸ ਮਨਸੂਬੇ ਵਿੱਚ ਪੈਸੇ ਬਣਾਏ ਨੇ ਤੇ ਉਹ ਹਮੇਸ਼ਾ ਲਈ ਸਿਆਸਤ ਛੱਡ ਦੇਣਗੇ। ਜ਼ੁਲਫੀ ਬੁਖਾਰੀ ਹੋਰਾਂ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਰਿਸ਼ਤੇਦਾਰਾਂ ਦੀ ਵੀ ਇਸ ਇਲਾਕੇ ਵਿੱਚ ਠੀਕ-ਠਾਕ ਜ਼ਮੀਨ ਹੈ, ਜਿਹਦੀ ਵਜ੍ਹਾ ਤੋਂ ਉਹਨਾਂ ਨੇ ਵੀ ਇਸ ਮਨਸੂਬੇ ਦੇ ਡਿਜ਼ਾਈਨ ਦੀ ਤਬਦੀਲੀ ਵਿੱਚ ਆਪਣਾ ਅਸਰੋ ਰਸੂਖ ਇਸਤੇਮਾਲ ਕੀਤਾ ਹੈ। ਪੰਜਾਬ ਹਕੂਮਤ ਦਾ ਆਖਣਾ ਹੈ ਕਿ ਇਸ ਮਨਸੂਬੇ ਵਿੱਚ ਸਾਡੀ ਹਕੂਮਤ ਦੇ ਕੁਝ ਲੋਕ ਤੇ ਬਿਊਰੋਕ੍ਰੇਸੀ ਦੇ ਕੁਝ ਅਫਸਰਾਂ ਦਾ ਨਾਂ ਆ ਰਿਹਾ ਹੈ, ਪਰ ਜਿਹੜਾ ਵੀ ਇਸ ਕਰਪਸ਼ਨ ਵਿੱਚ ਸ਼ਾਮਲ ਹੋਇਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਾਨੂੰਨ ਕਿੰਨਾ ਕੁ ਹਰਕਤ ਵਿੱਚ ਆਵੇਗਾ ਇਹ ਤੇ ਵੇਲਾ ਹੀ ਦੱਸੇਗਾ, ਪਰ ਜਦੋਂ ਵੇਲੇ ਨੇ ਦੱਸਿਆ ਉਦੋਂ ਅਸੀਂ ਵੀ ਤੁਹਾਨੂੰ ਜ਼ਰੂਰ ਦੱਸਾਂਗੇ।